ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 15 ਮਈ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਫਾਨੀ ਤੇ ਲਾਫਾਨੀ। ਸੁਨਹਿਰੀ ਮਤਨ ਰੋਮੀਓ। ਰੱਬ ਦੀ ਦੇਣ ਸਾਡੇ ਮਸੀਹ ਯਿਸੂ ਵਿੱਚ ਹਮੇਸ਼ਾ ਦੀ ਹਯਾਤੀ ਏ। ਜਵਾਬੀ ਪੜ੍ਹਾਈ। ਜ਼ਬੂਰ। ਖੁਦਾਵੰਦ ਮੇਰਾ ਚੁਪਾਨ ਏ, ਮੈਨੂੰ ਘਾਟਾ ਨਾ ਹੋਵੇਗਾ। ਉਹ ਮੈਨੂੰ ਹਰੀਆਂ ਹਰੀਆਂ ਚਰਾਗਾਹਾਂ ਵਿੱਚ ਬਿਠਾਉਂਦਾ ਏ। ਉਹ ਮੈਨੂੰ ਰਾਹਤ ਦੇ ਚਸ਼ਮਿਆਂ ਦੇ ਕੋਲ ਲੈ ਜਾਂਦਾ ਏ। ਉਹ ਮੇਰੀ ਜਾਨ ਨੂੰ ਬਹਾਲ ਕਰਦਾ ਏ। ਉਹ ਮੈਨੂੰ ਆਪਣੇ ਨਾਂ ਦੀ ਖਾਤਰ ਸੱਚਾਈ ਦੀਆਂ ਰਾਹਾਂ ਉੱਤੇ ਲੈ ਟੁਰਦਾ ਏ। ਬਲਕਿ ਭਾਵੇਂ ਮੌਤ ਦੇ ਪਰਛਾਵੇਂ ਦੀ ਵਾਦੀ ਵਿੱਚੋਂ ਮੈਨੂੰ ਲੰਘਣਾ ਪਵੇ, ਮੈਂ ਕਿਸੇ ਬਲਾ ਤੋਂ ਨਹੀਂ ਡਰਾਂਗਾ, ਕਿਉਂ ਜੇ ਤੂੰ ਮੇਰੇ ਨਾਲ ਏ। ਤੇਰੇ ਅੱਸਾਂ ਤੇ ਤੇਰੀ ਸੋਟੀ ਨਾਲ ਮੈਨੂੰ ਤਸੱਲੀ ਏ। ਤੂੰ ਮੇਰੇ ਵੈਰੀਆਂ ਦੇ ਸਾਹਮਣੇ ਮੇਰੇ ਅੱਗੇ ਦਸਤਰਖਾਨ ਵਿਛਾਉਣਾ ਏ। ਤੂੰ ਮੇਰੇ ਸਿਰ ਉੱਤੇ ਤੇਲ ਮਲਿਆ ਏ, ਮੇਰਾ ਪਿਆਲਾ ਭਰ ਜਾਂਦਾ ਏ। ਯਕੀਨਨ ਭਲਾਈ ਤੇ ਰਹਿਮਤ ਸਾਰੀ ਉਮਰ ਮੇਰੇ ਨਾਲ ਰਹਿਣਗੀਆਂ, ਤੇ ਮੈਂ ਹਮੇਸ਼ਾ ਰੱਬ ਦੇ ਘਰ ਵਿੱਚ ਸਕੂਨ ਕਰਾਂਗਾ। ਦਰਸੀਵਾਜ਼ ਬਾਈਬਲ ਵਿੱਚੋਂ ਯੋਹੰਨਾ। ਕਿਉਂ ਜੇ ਰੱਬ ਨੇ ਜੱਗ ਨਾਲ ਅਜਿਹੀ ਮੁਹੱਬਤ ਰੱਖੀ ਪਈ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਤਾਂ ਜੋ ਜਿਹੜਾ ਵੀ ਉਹਦੇ ਉੱਤੇ ਈਮਾਨ ਲਿਆਵੇ ਉਹ ਹਲਾਕ ਨਾ ਹੋਵੇ, ਬਲਕਿ ਹਮੇਸ਼ਾ ਦੀ ਹਯਾਤੀ ਪਾਵੇ। ਕਿਉਂ ਜੇ ਰੱਬ ਨੇ ਪੁੱਤਰ ਨੂੰ ਜੱਗ ਵਿੱਚ ਇਸ ਲਈ ਨਹੀਂ ਘੱਲਿਆ ਭਈ ਜੱਗ ਉੱਤੇ ਸਜ਼ਾ ਦਾ ਹੁਕਮ ਦੇਵੇ, ਬਲਕਿ ਇਸ ਲਈ ਵੀ ਜੱਗ ਉਹਦੇ ਪਾਰੋਂ ਮੁਕਤੀ ਪਾਵੇ। ਯੋਹੰਨਾ। ਫਿਰ ਜਦ ਖੁਦਾਵੰਦ ਨੂੰ ਪਤਾ ਚੱਲਿਆ ਭਈ ਫਰੀਸੀਆਂ ਨੇ ਸੁਣਿਆ ਏ ਭਈ ਯਿਸੂ ਯੋਹੰਨਾ ਤੋਂ ਵੱਧ ਚੇਲੇ ਬਣਾਉਂਦਾ ਏ ਤੇ ਬਪਤਿਸਮਾ ਦਿੰਦਾ ਏ, ਤੇ ਉਹ ਯਹੂਦੀਆਂ ਨੂੰ ਛੱਡ ਕੇ ਫਿਰ ਗਲੀਲ ਨੂੰ ਟੁਰ ਗਿਆ, ਤੇ ਉਹਨੇ ਸਾਮਰੀਆ ਵਿੱਚੋਂ ਹੋ ਕੇ ਜ਼ਰੂਰ ਜਾਣਾ ਸੀ। ਇਸ ਲਈ ਉਹ ਸਾਮਰੀਆ ਦੇ ਇੱਕ ਸ਼ਹਿਰ ਵਿੱਚ ਆਇਆ ਜਿਹੜਾ ਸੁਖਾਰ ਅਖਵਾਉਂਦਾ ਏ। ਉਹ ਉਸ ਧਰਤੀ ਦੇ ਕੋਲ ਏ ਜਿਹੜੀ ਯਾਕੂਬ ਨੇ ਆਪਣੇ ਪੁੱਤਰ ਯੂਸਫ ਨੂੰ ਦਿੱਤੀ ਸੀ, ਤੇ ਯਾਕੂਬ ਦਾ ਖੂਹ ਉੱਥੇ ਹੀ ਸੀ। ਇਸ ਲਈ ਯਿਸੂ ਸਫ਼ਰ ਦਾ ਥੱਕਿਆ ਮਾਰਿਆ ਹੋ ਕੇ ਉਸ ਖੂਹ ਉੱਤੇ ਇੰਝ ਹੀ ਬੈਠ ਗਿਆ। ਇਹ 6ਵੀਂ ਘੜੀ ਦੇ ਨੇੜੇ ਦਾ ਵੇਲਾ ਸੀ। ਸਾਮਰੀਆ ਦੀ ਇੱਕ ਬੁੱਢੀ ਪਾਣੀ ਭਰਨ ਨੂੰ ਆਈ। ਯਿਸੂ ਨੇ ਉਹਨੂੰ ਆਖਿਆ, ਮੈਨੂੰ ਪਾਣੀ ਪਿਲਾ। ਉਸ ਸਾਮਰੀ ਬੁੱਢੀ ਨੇ ਉਹਨੂੰ ਆਖਿਆ, ਤੂੰ ਯਹੂਦੀ ਹੋ ਕੇ ਸਾਮਰੀ ਬੁੱਢੀ ਤੋਂ ਪਾਣੀ ਕਿਉਂ ਮੰਗਦਾ ਹੈ? ਕਿਉਂ ਜੇ ਯਹੂਦੀ ਸਾਮਰੀਆਂ ਨਾਲ ਕਿਸੇ ਤਰ੍ਹਾਂ ਦਾ ਤਾਲੁਕ ਨਹੀਂ ਰੱਖਦੇ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਜੇ ਤੂੰ ਖੁਦਾਵੰਦ ਦੀ ਦੇਣ ਨੂੰ ਜਾਣਦੀ ਤੇ ਇਹ ਵੀ ਜਾਣਦੀ ਵੀ ਉਹ ਕੌਣ ਹੈ ਜਿਹੜਾ ਤੈਨੂੰ ਆਖਦਾ ਹੈ ਵੀ ਮੈਨੂੰ ਪਾਣੀ ਪਿਲਾ, ਤੇ ਤੂੰ ਉਹਦੇ ਤੋਂ ਮੰਗਦੀ ਤੇ ਉਹ ਤੈਨੂੰ ਹਯਾਤੀ ਦਾ ਪਾਣੀ ਦਿੰਦਾ। ਐ ਖੁਦਾਵੰਦ, ਤੇਰੇ ਕੋਲ ਪਾਣੀ ਭਰਨ ਨੂੰ ਤੇ ਹੈ ਕੁਝ ਨਹੀਂ, ਤੇ ਖੂਹ ਬਹੁਤ ਡੂੰਘਾ ਹੈ, ਤੇ ਫਿਰ ਉਹ ਹਯਾਤੀ ਦਾ ਪਾਣੀ ਤੇਰੇ ਕੋਲ ਕਿੱਥੋਂ ਆਇਆ? ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਜਿਹੜਾ ਕੋਈ ਇਸ ਪਾਣੀ ਵਿੱਚੋਂ ਪੀਂਦਾ ਹੈ ਉਹ ਫਿਰ ਤਰਿਆਇਆ ਹੋਏਗਾ, ਪਰ ਜਿਹੜਾ ਕੋਈ ਉਸ ਪਾਣੀ ਵਿੱਚੋਂ ਪੀਵੇਗਾ ਜਿਹੜਾ ਮੈਂ ਉਹਨੂੰ ਦੇਵਾਂਗਾ, ਉਹ ਹਮੇਸ਼ਾ ਤੀਕਰ ਤਰਿਆਇਆ ਨਾ ਹੋਵੇਗਾ, ਬਲਕਿ ਜਿਹੜਾ ਪਾਣੀ ਮੈਂ ਉਹਨੂੰ ਦੇਵਾਂਗਾ ਉਹ ਉਹਦੇ ਵਿੱਚ ਇੱਕ ਚਸ਼ਮਾ ਬਣ ਜਾਵੇਗਾ ਜਿਹੜਾ ਹਮੇਸ਼ਾ ਦੀ ਹਯਾਤੀ ਤੀਕਰ ਜਾਰੀ ਰਹੇਗਾ। ਬੁੱਢੀ ਨੇ ਆਖਿਆ, ਐ ਖੁਦਾਵੰਦ, ਉਹ ਪਾਣੀ ਮੈਨੂੰ ਵੀ ਦੇ, ਤਾਂ ਜੋ ਮੈਂ ਨਾ ਕਦੀ ਤਰਿਆਈ ਹੋਵਾਂ ਤੇ ਨਾ ਕਦੀ ਪਾਣੀ ਭਰਨ ਨੂੰ ਇੱਥੇ ਆਵਾਂ। ਯਿਸੂ ਨੇ ਉਹਨੂੰ ਆਖਿਆ, ਜਾ ਆਪਣੇ ਬੰਦੇ ਨੂੰ ਇੱਥੇ ਬੁਲਾ ਕੇ ਲਿਆ। ਬੁੱਢੀ ਨੇ ਜਵਾਬ ਵਿੱਚ ਉਹਨੂੰ ਆਖਿਆ, ਮੈਂ ਬੇਸ਼ੌਹਰ ਹਾਂ। ਯਿਸੂ ਨੇ ਉਹਨੂੰ ਆਖਿਆ, ਤੂੰ ਠੀਕ ਆਖਿਆ ਵੀ ਮੈਂ ਬੇਸ਼ੌਹਰ ਹਾਂ, ਕਿਉਂ ਜੇ ਤੂੰ 5 ਬੰਦੇ ਕਰ ਚੁੱਕੀ ਏ, ਤੇ ਜਿਹਦੇ ਕੋਲ ਹੋਣ ਏ ਉਹ ਤੇਰਾ ਬੰਦਾ ਨਹੀਂ, ਤੂੰ ਸੱਚ ਆਖਿਆ ਏ। ਬੁੱਢੀ ਨੇ ਆਖਿਆ, ਐ ਖੁਦਾਵੰਦ, ਮੈਨੂੰ ਲੱਗਦਾ ਹੈ ਵੀ ਤੂੰ ਨਬੀ ਏ। ਸਾਡੇ ਪਿਓ ਦਾਦੇ ਨੇ ਇਸ ਪਹਾੜ ਉੱਤੇ ਪ੍ਰਸਤਿਸ਼ ਕੀਤੀ, ਤੇ ਤੂੰ ਆਖਦਾ ਹੈ ਵੀ ਉਹ ਥਾਂ ਜਿੱਥੇ ਪ੍ਰਸਤਿਸ਼ ਕਰਨੀ ਚਾਹੀਦੀ ਏ ਉਹ ਯਰੂਸ਼ਲਮ ਵਿੱਚ ਏ। ਯਿਸੂ ਨੇ ਉਹਨੂੰ ਆਖਿਆ, ਐ ਔਰਤ, ਮੇਰੀ ਗੱਲ ਦਾ ਯਕੀਨ ਕਰ ਵੀ ਉਹ ਵੇਲਾ ਆਉਂਦਾ ਏ ਭਈ ਤੁਸੀਂ ਨਾ ਇਸ ਪਹਾੜ ਉੱਤੇ ਪਿਓ ਦੀ ਪ੍ਰਸਤਿਸ਼ ਕਰੋਗੇ ਨਾ ਯਰੂਸ਼ਲਮ ਵਿੱਚ। ਅਸੀਂ ਜਿਹਨੂੰ ਜਾਣਦੇ ਹਾਂ ਉਹਦੀ ਪ੍ਰਸਤਿਸ਼ ਕਰਦੇ ਹਾਂ, ਕਿਉਂ ਜੇ ਮੁਕਤੀ ਯਹੂਦੀਆਂ ਵਿੱਚੋਂ ਏ। ਪਰ ਉਹ ਵੇਲਾ ਆਉਂਦਾ ਏ, ਬਲਕਿ ਹੋਣੀ ਏ, ਭਈ ਸੱਚੇ ਪਰਸਤਾਰ ਪਿਓ ਦੀ ਪ੍ਰਸਤਿਸ਼ ਰੂਹ ਤੇ ਸਚਾਈ ਨਾਲ ਕਰਨਗੇ, ਕਿਉਂ ਜੇ ਪਿਓ ਆਪਣੇ ਲਈ ਅਜਿਹੇ ਪਰਸਤਾਰ ਹੀ ਲੱਭਦਾ ਏ। ਰੱਬ ਰੂਹ ਏ ਤੇ ਜ਼ਰੂਰੀ ਏ ਭਈ ਉਹਦੇ ਪਰਸਤਾਰ ਵੀ ਰੂਹ ਤੇ ਸਚਾਈ ਨਾਲ ਉਹਦੀ ਪ੍ਰਸਤਿਸ਼ ਕਰਨ। ਬੁੱਢੀ ਨੇ ਉਹਨੂੰ ਆਖਿਆ, ਮੈਂ ਜਾਣਦੀ ਹਾਂ ਭਈ ਮਸੀਹ ਜਿਹੜਾ ਖਰਸਤੁਸ ਅਖਵਾਉਂਦਾ ਏ ਆਉਣ ਵਾਲਾ ਏ। ਜਦੋਂ ਉਹ ਆਵੇਗਾ ਤੇ ਸਾਨੂੰ ਸਾਰੀਆਂ ਗੱਲਾਂ ਦੱਸ ਦੇਵੇਗਾ। ਯਿਸੂ ਨੇ ਉਹਨੂੰ ਆਖਿਆ, ਮੈਂ ਜਿਹੜਾ ਤੇਰੇ ਨਾਲ ਬੋਲ ਰਿਹਾ ਵਾਂ ਉਹ ਹੀ ਹਾਂ।
यूहन्ना। यसू ने पुकार के आख्या भई जिहड़ा मेरे उत्ते ईमान लिआउंदा है वो मेरे उत्ते नहीं बल्कि मेरे घल्लण वाले उत्ते ईमान लिआउंदा है, ते जिहड़ा मैनूं वेखदा है वो मेरे घल्लण वाले नूं वेखदा है। मैं लोह बन के जग विच आया वां तां जो जिहड़ा कोई मेरे उत्ते ईमान लिआवे हनेरे विच ना रवे। जे कोई मेरियां गल्लां सुण के उन्हां उत्ते अमल ना करे मैं उहनूं मुजरम नहीं ठहराउंदा, क्यों जे मैं जग नूं मुजरम ठहराउण नहीं बल्कि जग नूं मुक्ति देण आया वां। जिहड़ा मैनूं नहीं मनदा ते मेरियां गल्लां नूं नहीं मनदा ਉਹਦਾ ਇੱਕ ਮੁਜਰਮ ਠਹਿਰਾਉਣ ਵਾਲਾ ਹੈ, ਯਾਨੀ ਜਿਹੜਾ ਕਲਾਮ ਮੈਂ ਕੀਤਾ ਉਹੀ ਉਹਨੂੰ ਮੁਜਰਮ ਠਹਿਰਾਏਗਾ। ਕਿਉਂ ਜੇ ਮੈਂ ਕੁਝ ਵੀ ਆਪਣੇ ਵੱਲੋਂ ਨਹੀਂ ਆਖਿਆ ਬਲਕਿ ਪਿਓ ਜਿਹਨੇ ਮੈਨੂੰ ਘੱਲਿਆ ਏ ਉਹਨੇ ਹੀ ਮੈਨੂੰ ਹੁਕਮ ਦਿੱਤਾ ਏ ਭਈ ਕੀ ਆਖਾਂ ਤੇ ਕੀ ਬੋਲਾਂ, ਤੇ ਮੈਂ ਜਾਣਦਾ ਵਾਂ ਭਈ ਉਹਦਾ ਹੁਕਮ ਹਮੇਸ਼ਾ ਦੀ ਹਯਾਤੀ ਏ। ਇਸ ਲਈ ਜੋ ਕੁਝ ਮੈਂ ਆਖਦਾ ਵਾਂ ਜਿਵੇਂ ਪਿਓ ਨੇ ਮੈਨੂੰ ਆਖਿਆ ਉਸੇ ਤਰ੍ਹਾਂ ਹੀ ਆਖਦਾ ਵਾਂ। ਤਮੈਥੀਅਸ। ਪੌਲੂਸ ਜਿਹੜਾ ਸਾਡੇ ਮੁਕਤੀਦਾਤਾ ਤੇ ਰੱਬ ਦੇ ਹੁਕਮ ਨਾਲ ਮਸੀਹ ਯਸੂ ਦਾ ਰਸੂਲ ਏ, ਮੈਂ ਆਪਣੀ ਤਾਕਤ ਦੇਣ ਵਾਲੇ ਖੁਦਾਵੰਦ ਦਾ ਸ਼ੁਕਰ ਕਰਦਾ ਵਾਂ ਭਈ ਉਹਨੇ ਮੈਨੂੰ ਦਿਆਨਤਦਾਰ ਸਮਝ ਕੇ ਮੈਨੂੰ ਆਪਣੀ ਸੇਵਾ ਲਈ ਮੁਕਰਰ ਕੀਤਾ। ਭਾਵੇਂ ਮੈਂ ਪਹਿਲਾਂ ਕੁਫਰ ਬਕਣ ਵਾਲਾ ਤੇ ਸਤਾਉਣ ਵਾਲਾ ਤੇ ਬੇਇੱਜ਼ਤ ਕਰਨ ਵਾਲਾ ਸੀ, ਫਿਰ ਵੀ ਮੇਰੇ ਉੱਤੇ ਰਹਿਮ ਹੋਇਆ ਇਸ ਲਈ ਵੀ ਮੈਂ ਬੇਈਮਾਨੀ ਦੀ ਹਾਲਤ ਵਿੱਚ ਨਾਦਾਨੀ ਨਾਲ ਇਹ ਕੰਮ ਕੀਤੇ ਸੀ। ਤੇ ਸਾਡੇ ਖੁਦਾਵੰਦ ਦਾ ਫਜ਼ਲ ਉਸ ਈਮਾਨ ਤੇ ਪਿਆਰ ਦੇ ਨਾਲ ਜਿਹੜਾ ਮਸੀਹ ਯਸੂ ਵਿੱਚ ਬਹੁਤ ਜ਼ਿਆਦਾ ਹੋਇਆ ਏ। ਇਹ ਗੱਲ ਸੱਚੀ ਤੇ ਹਰ ਤਰ੍ਹਾਂ ਮੰਨਣ ਦੇ ਕਾਬਲ ਏ ਭਈ ਮਸੀਹ ਯਸੂ ਪਾਪੀਆਂ ਨੂੰ ਮੁਕਤੀ ਦੇਣ ਲਈ ਜੱਗ ਵਿੱਚ ਆਇਆ, ਜਿਨ੍ਹਾਂ ਵਿੱਚ ਸਭ ਤੋਂ ਵੱਡਾ ਮੈਂ ਵਾਂ। ਪਰ ਮੇਰੇ ਉੱਤੇ ਰਹਿਮ ਇਸ ਲਈ ਹੋਇਆ ਭਈ ਮਸੀਹ ਯਸੂ ਮੈਂ ਵੱਡੇ ਪਾਪੀ ਉੱਤੇ ਆਪਣਾ ਕਮਾਲ ਤਹਮਲ ਜ਼ਾਹਿਰ ਕਰੇ, ਤਾਂ ਜੋ ਜਿਹੜੇ ਲੋਕ ਹਮੇਸ਼ਾ ਦੀ ਹਯਾਤੀ ਲਈ ਉਹਦੇ ਉੱਤੇ ਈਮਾਨ ਲਿਆਉਣਗੇ ਉਹਨਾਂ ਲਈ ਮੈਂ ਨਮੂਨਾ ਬਣਾ। ਕਰੰਥੀਓ। ਐ ਭਰਾਵੋ, ਮੇਰਾ ਮਤਲਬ ਹੈ ਵੀ ਗੋਸ਼ਤ ਤੇ ਲਹੂ ਰੱਬ ਦੀ ਬਾਦਸ਼ਾਹੀ ਦੇ ਵਾਰਸ ਨਹੀਂ ਹੋ ਸਕਦੇ ਤੇ ਨਾ ਫਨਾਹ ਬਕਾ ਦੀ ਵਾਰਸ ਹੋ ਸਕਦੀ ਏ। ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੀ ਗੱਲ ਆਖਦਾ ਵਾਂ, ਅਸੀਂ ਸਾਰੇ ਤੇ ਨਹੀਂ ਸੌਵਾਂਗੇ ਪਰ ਸਾਰੇ ਬਦਲ ਜਾਵਾਂਗੇ, ਤੇ ਇਹ ਇੱਕਦਮ ਵਿੱਚ ਇੱਕ ਪਲ ਵਿੱਚ ਪਿਛਲਾ ਨਰਸਿੰਘਾ ਫੂਕਦਿਆਂ ਹੀ ਹੋਵੇਗਾ। ਕਿਉਂ ਜੇ ਨਰਸਿੰਘਾ ਫੂਕਿਆ ਜਾਵੇਗਾ ਤੇ ਮੁਰਦੇ ਗੈਰ ਫਾਨੀ ਹਾਲਤ ਵਿੱਚ ਉੱਠਣਗੇ ਤੇ ਅਸੀਂ ਬਦਲ ਜਾਵਾਂਗੇ। ਕਿਉਂ ਜੇ ਜ਼ਰੂਰ ਹੈ ਭਈ ਇਹ ਫਾਨੀ ਬਦਨ ਬਕਾ ਦਾ ਜਾਮਾ ਪਾਵੇ ਤੇ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾਵੇ। ਤੇ ਜਦੋਂ ਇਹ ਫਾਨੀ ਬਦਨ ਬਕਾ ਦਾ ਜਾਮਾ ਪਾ ਲਵੇਗਾ ਤੇ ਇਹ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾ ਲਵੇਗਾ, ਤੇ ਉਹ ਅਖਾਨ ਪੂਰਾ ਹੋਵੇਗਾ ਜਿਹੜਾ ਲਿਖਿਆ ਹੈ ਭਈ ਮੌਤ ਜਿੱਤ ਦੀ ਬੁਰਕੀ ਬਣ ਗਈ। ਐ ਮੌਤ ਤੇਰੀ ਜਿੱਤ ਕਿੱਥੇ ਰਹੀ? ਐ ਮੌਤ ਤੇਰਾ ਡੰਗ ਕਿੱਥੇ ਰਿਹਾ? ਮੌਤ ਦਾ ਡੰਗ ਪਾਪ ਏ ਤੇ ਪਾਪ ਦਾ ਜ਼ੋਰ ਸ਼ਰੀਅਤ ਏ, ਪਰ ਰੱਬ ਦਾ ਸ਼ੁਕਰ ਏ ਭਈ ਜਿਹੜਾ ਸਾਡੇ ਯਿਸੂ ਮਸੀਹ ਦੇ ਰਾਹੀਂ ਸਾਨੂੰ ਫਤਹ ਦਿੰਦਾ ਏ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਕ੍ਰਿਸਚਨ ਸਾਇੰਸ ਵਿੱਚ ਅਸਲੀ ਇਨਸਾਨ ਉੱਤੇ ਰੱਬ ਯਾਨੀ ਚੰਗਿਆਈ ਹਕੂਮਤ ਕਰਦੀ ਏ, ਨਾ ਕਿ ਬਦੀ, ਤੇ ਇਸ ਲਈ ਉਹ ਫਾਨੀ ਨਹੀਂ ਬਲਕਿ ਲਾਫਾਨੀ ਏ। ਰੱਬ ਸੰਸਾਰ ਨੂੰ, ਜਿਹਦੇ ਵਿੱਚ ਇਨਸਾਨ ਵੀ ਸ਼ਾਮਲ ਏ, ਬਣਾਉਂਦਾ ਏ ਤੇ ਉਹਦੇ ਉੱਤੇ ਹਕੂਮਤ ਕਰਦਾ ਏ। ਇਹ ਸੰਸਾਰ ਰੂਹਾਨੀ ਖਿਆਲਾਂ ਨਾਲ ਭਰਿਆ ਹੋਇਆ ਏ ਜਿਨ੍ਹਾਂ ਨੂੰ ਉਹ ਤਿਆਰ ਕਰਦਾ ਏ, ਤੇ ਉਹ ਉਸ ਸਿਆਣ ਦੀ ਫਰਮਾਬਰਦਾਰੀ ਕਰਦੇ ਨੇ ਜਿਹੜੀ ਉਹਨਾਂ ਨੂੰ ਬਣਾਉਂਦੀ ਏ। ਫਾਨੀ ਸਿਆਣ ਨੂੰ ਰੂਹਾਨੀ ਵਿੱਚ ਬਦਲ ਦੇਵੇਗੀ ਤੇ ਫਿਰ ਇਨਸਾਨ ਦੀ ਅਸਲੀ ਖੁਦੀ ਨੂੰ ਗਲਤੀ ਦੀ ਫਾਨੀਅਤ ਨਾਲ ਰਿਹਾ ਕਰਨ ਲਈ ਠੀਕ ਕਰੇਗੀ। ਫਾਨੀ ਲੋਕ ਗੈਰ ਫਾਨੀਆਂ ਵਾਂਗਰ ਰੱਬ ਦੀ ਸੂਰਤ ਉੱਤੇ ਨਹੀਂ ਬਣਾਏ ਗਏ, ਬਲਕਿ ਲਾਮਹਿਦੂਦ ਰੂਹਾਨੀ ਹਸਤੀ ਵਾਂਗਰ ਫਾਨੀ ਜ਼ਮੀਰ ਅਖੀਰੀ ਸਾਇੰਸ ਦੀ ਅਸਲੀਅਤ ਨੂੰ ਮੰਨੇਗਾ ਤੇ ਗਾਇਬ ਹੋ ਜਾਵੇਗਾ, ਤੇ ਹਸਤੀ ਦੀ ਕਾਮਲ ਤੇ ਹਮੇਸ਼ਾ ਕਾਇਮ ਰਹਿਣ ਵਾਲੀ ਸਿਆਣ ਸਾਹਮਣੇ ਆਵੇਗੀ। ਇਨਸਾਨੀ ਪੈਦਾਇਸ਼, ਬਲੀਦਗੀ, ਬਲੂਗਤ ਤੇ ਜ਼ਵਾਲ ਉਸ ਘਾਹ ਵਾਂਗਰ ਨੇ ਜਿਹੜੀ ਹਰੇ ਪੱਤਿਆਂ ਦੇ ਨਾਲ ਮਿੱਟੀ ਵਿੱਚੋਂ ਉੱਗਦੀ ਏ ਤਾਂ ਜੋ ਬਾਅਦ ਵਿੱਚ ਮੁਰਝਾਵੇ ਤੇ ਆਪਣੇ ਆਬਾਈ ਅਦਮ ਵਿੱਚ ਮੁੜ ਜਾਵੇ। ਇਹ ਫਾਨੀ ਇਜ਼ਹਾਰ ਆਰਜ਼ੀ ਏ, ਇਹ ਲਾਫਾਨੀ ਹਸਤੀ ਵਿੱਚ ਕਦੀ ਜੁੜ ਨਹੀਂ ਸਕਦਾ, ਬਲਕਿ ਆਖਰਕਾਰ ਖਤਮ ਹੋ ਜਾਂਦਾ ਏ ਤੇ ਫਾਨੀ ਇਨਸਾਨ ਨੂੰ ਰੂਹਾਨੀ, ਅਬਦੀ ਤੇ ਅਸਲੀ ਇਨਸਾਨ ਹੀ ਸਮਝਿਆ ਜਾਂਦਾ ਏ। ਬਸ਼ਰ ਲਾਫਾਨੀਆਂ ਦੇ ਫਰੇਬ ਨੇ, ਉਹ ਬਦਕਾਰਾਂ ਜਾਂ ਬਦਾਂ ਦੇ ਬਾਲ ਨੇ, ਜਿਹਦੇ ਤੋਂ ਇਹ ਜ਼ਾਹਿਰ ਹੁੰਦਾ ਏ ਕਿ ਇਨਸਾਨ ਮਿੱਟੀ ਤੋਂ ਸ਼ੁਰੂ ਹੋਇਆ ਜਾਂ ਮਾਦੀ ਐਂਬਰੀਓ ਦੇ ਤੌਰ ਤੇ ਪੈਦਾ ਹੋਇਆ ਏ। ਇਲਾਹੀ ਸਾਇੰਸ ਵਿੱਚ ਰੱਬ ਤੇ ਅਸਲੀ ਇਨਸਾਨ ਇਲਾਹੀ ਅਸੂਲ ਤੇ ਖਿਆਲ ਵਾਂਗਰ ਗੈਰ ਮੁਨਫਿਕ ਨੇ। ਰੱਬ ਇਨਸਾਨ ਦਾ ਅਸੂਲ ਏ ਤੇ ਇਨਸਾਨ ਰੱਬ ਦਾ ਖਿਆਲ ਏ।
ਇਸ ਲਈ ਇਨਸਾਨ ਨਾ ਫਾਨੀ ਹੈ ਨਾ ਮਾਦੀ। ਫਾਨੀ ਗਾਇਬ ਹੋ ਜਾਣਗੇ ਤੇ ਲਾਫਾਨੀ ਜਾਂ ਰੱਬ ਦੇ ਪੁੱਤਰ ਇਨਸਾਨ ਦੀ ਕੱਲੀ ਤੇ ਅਬਦੀ ਸੱਚਾਈਆਂ ਦੇ ਤੌਰ ਤੇ ਸਾਹਮਣੇ ਆਉਣਗੇ। ਫਾਨੀ ਬਸ਼ਰ ਰੱਬ ਦੇ ਸੁੱਟੇ ਹੋਏ ਪੁੱਤਰ ਨਹੀਂ, ਉਹ ਕਦੀ ਵੀ ਹਸਤੀ ਦੀ ਕਾਮਲ ਹਾਲਤ ਵਿੱਚ ਨਹੀਂ ਸੀ ਜਿਹਨੂੰ ਬਾਅਦ ਵਿੱਚ ਦੁਬਾਰਾ ਹਾਸਲ ਕੀਤਾ ਜਾ ਸਕਦਾ ਹੈ। ਫਾਨੀ ਤਾਰੀਖ ਦੇ ਸ਼ੁਰੂ ਤੋਂ ਉਹਨਾਂ ਨੇ ਬਦੀ ਵਿੱਚ ਹਾਲਤ ਫੜੀ ਤੇ ਪਾਪ ਵਿੱਚ ਆਪਣੀ ਮਾਂ ਦੇ ਢਿੱਡ ਵਿੱਚ ਆਏ। ਅਖੀਰੀ ਫਾਨੀਅਤ ਨੂੰ ਗੈਰ ਫਾਨੀਅਤ ਦੇ ਰਾਹੀਂ ਮੁਕਾ ਦਿੱਤਾ ਜਾਂਦਾ ਹੈ। ਜਿਹੜੇ ਹਕਾਇਕ ਗੈਰ ਫਾਨੀ ਇਨਸਾਨ ਨਾਲ ਤਾਲੁਕ ਰੱਖਦੇ ਨੇ ਉਹਨਾਂ ਨੂੰ ਥਾਂ ਦੇਣ ਲਈ ਪਾਪ, ਬਿਮਾਰੀ ਤੇ ਮੌਤ ਨੂੰ ਗਾਇਬ ਹੋ ਜਾਣਾ ਚਾਹੀਦਾ ਹੈ। ਰੱਬ ਦੇ ਲੋਕਾਂ ਦੇ ਬਾਰੇ ਨਾ ਕਿ ਇਨਸਾਨ ਦੇ ਬੱਚਿਆਂ ਦੇ ਬਾਰੇ ਗੱਲ ਕਰਦਿਆਂ ਹੋਏ ਯਿਸੂ ਨੇ ਆਖਿਆ, ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਕਾਰ ਏ, ਯਾਨੀ ਸੱਚਾਈ ਤੇ ਪਿਆਰ ਅਸਲੀ ਇਨਸਾਨ ਨੂੰ ਤੇ ਹਕੂਮਤ ਕਰਦੀ ਏ। ਇਹ ਜ਼ਾਹਿਰ ਕਰਦਿਆਂ ਹੋਏ ਵੀ ਇਨਸਾਨ ਰੱਬ ਦੀ ਸੂਰਤ ਉੱਤੇ ਬੇਗੁਨਾਹ ਤੇ ਅਬਦੀ ਏ। ਤਰੱਕੀ ਤਜਰਬੇ ਨਾਲ ਪੈਦਾ ਹੁੰਦੀ ਏ। ਇਹ ਫਾਨੀ ਇਨਸਾਨ ਦੀ ਮਜ਼ਬੂਤੀ ਏ ਜਿਹਦੇ ਰਾਹੀਂ ਲਾਫਾਨੀ ਦੀ ਖਾਤਰ ਫਾਨੀ ਬੰਦੇ ਨੂੰ ਛੱਡ ਦਿੱਤਾ ਜਾਂਦਾ ਏ। ਭਾਵੇਂ ਇੱਥੇ ਜਾਂ ਇਹਦੇ ਬਾਅਦ ਤਕਲੀਫਾਂ ਜਾਂ ਸਾਇੰਸ ਨੂੰ ਹਯਾਤੀ ਤੇ ਸਿਆਣ ਦੇ ਬਾਰੇ ਸਾਰੇ ਭਰਮਾਂ ਨੂੰ ਮੁਕਾ ਦੇਣਾ ਚਾਹੀਦਾ ਹੈ ਤੇ ਮਾਦੀ ਸਿਆਣ ਤੇ ਖੁਦੀ ਨੂੰ ਨਵੇਂ ਸਿਰੇ ਤੋਂ ਪੈਦਾ ਕਰਨਾ ਚਾਹੀਦਾ ਹੈ। ਪੁਰਾਣੀ ਇਨਸਾਨੀਅਤ ਨੂੰ ਉਹਦੇ ਕੰਮਾਂ ਦੇ ਨਾਲ ਮਨਸੂਖ ਕਰ ਦੇਣਾ ਚਾਹੀਦਾ ਹੈ। ਕੋਈ ਵੀ ਨਫਸ ਪ੍ਰਸਤੀ ਜਾਂ ਪਾਪ ਆਲੂਦ ਸ਼ੈ ਫਾਨੀ ਨਹੀਂ ਹੈ। ਇਹ ਮਾਦੇ ਦੀ ਮੌਤ ਨਹੀਂ ਬਲਕਿ ਝੂਠੇ ਮਾਦੀ ਫਹਿਮ ਤੇ ਪਾਪ ਦੀ ਮੌਤ ਹੀ ਹੈ ਜਿਹਨੂੰ ਇਨਸਾਨ ਤੇ ਹਯਾਤੀ ਹਮਾਂਗ ਅਸਲੀ ਤੇ ਅਬਦੀ ਜ਼ਾਹਿਰ ਕਰਦੇ ਨੇ। ਮੌਤ ਦਾ ਡੰਗ ਪਾਪ ਏ ਤੇ ਪਾਪ ਦਾ ਜ਼ੋਰ ਸ਼ਰੀਅਤ ਏ। ਫਾਨੀ ਅਕੀਦੇ ਦੀ ਸ਼ਰੀਅਤ ਜਿਹੜੀ ਲਾਫਾਨੀ ਹਯਾਤੀ ਦੀਆਂ ਹਕੀਕਤਾਂ ਦੇ ਨਾਲ ਜੰਗ ਕਰਦੀ ਏ, ਇੱਥੇ ਤੀਕਰ ਵੀ ਰੂਹਾਨੀ ਸ਼ਰੀਅਤ ਦੇ ਨਾਲ ਕਬਰ ਨੂੰ ਆਖਦੀ ਏ, ਤੇਰੀ ਜਿੱਤ ਕਿੱਥੇ ਰਹੀ? ਜਦੋਂ ਇਹ ਫਾਨੀ ਬਦਨ ਵਕਾ ਦਾ ਜਾਮਾ ਪਾ ਲਵੇਗਾ ਤੇ ਇਹ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾ ਲਵੇਗਾ ਤੇ ਉਹ ਅਖਾਨ ਪੂਰਾ ਹੋਵੇਗਾ ਭਈ ਮੌਤ ਜਿੱਤ ਦੀ ਬੁਰਕੀ ਬਣ ਗਈ। ਇੱਕ ਵੱਡੀ ਰੂਹਾਨੀ ਅਸਲੀਅਤ ਸਾਹਮਣੇ ਲਿਆਈ ਜਾਣੀ ਚਾਹੀਦੀ ਏ ਭਈ ਇਨਸਾਨ ਕਾਮਲ ਤੇ ਲਾਫਾਨੀ ਹੋਵੇਗਾ ਨਹੀਂ ਬਲਕਿ ਹੈ ਏ। ਸਾਨੂੰ ਵਜੂਦੀਅਤ ਦੇ ਸ਼ਾਉਰ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੀਦਾ ਏ ਤੇ ਛੇਤੀ ਨਾਲ ਜਾਂ ਦੇਰ ਨਾਲ ਮਸੀਹ ਤੇ ਕ੍ਰਿਸਚਨ ਸਾਇੰਸ ਦੇ ਰਾਹੀਂ ਪਾਪ ਤੇ ਮੌਤ ਉੱਤੇ ਚੌਧਰੀ ਹੋਣਾ ਚਾਹੀਦਾ ਹੈ। ਜਦੋਂ ਮਾਦੀ ਹਕਾਇਕ ਨੂੰ ਤਰਕ ਕੀਤਾ ਜਾਂਦਾ ਹੈ ਤੇ ਹਸਤੀ ਦੀਆਂ ਗੈਰ ਫਾਨੀ ਹਕੀਕਤਾਂ ਨੂੰ ਕਬੂਲ ਕਰ ਲਿਆ ਜਾਂਦਾ ਹੈ ਤੇ ਇਨਸਾਨ ਦੀ ਲਾਫਾਨੀਅਤ ਦੀ ਵਜ਼ਾਹਤ ਹੋਰ ਸਾਹਮਣੇ ਆ ਜਾਂਦੀ ਏ। ਹਯਾਤੀ ਹਮੇਸ਼ਾ ਦੀ ਏ, ਸਾਨੂੰ ਇਹ ਲੱਭਣੀ ਚਾਹੀਦੀ ਏ ਤੇ ਇਹਦੇ ਤੋਂ ਇਜ਼ਹਾਰ ਨੂੰ ਸ਼ੁਰੂ ਕਰਨਾ ਚਾਹੀਦਾ ਹੈ। ਹਯਾਤੀ ਤੇ ਚੰਗਿਆਈ ਲਾਫਾਨੀ ਨੇ ਤੇ ਆਓ ਅਸੀਂ ਵਜੂਦੀਅਤ ਦੇ ਬਾਰੇ ਆਪਣੇ ਖਿਆਲਾਂ ਨੂੰ ਉਮਰ ਤੇ ਖੌਫ ਦੀ ਬਜਾਏ ਪਿਆਰ, ਤਾਜ਼ਗੀ ਤੇ ਲਗਾਤਾਰੀ ਦੇ ਨਾਲ ਬਣਾਈਏ। ਖੂਬਸੂਰਤੀ ਇਹਦੇ ਨਾਲ ਨਾਲ ਸੱਚਾਈ ਵੀ ਹਮੇਸ਼ਾ ਦੇ ਨੇ, ਪਰ ਮਾਦੀ ਸ਼ੈਵਾਂ ਦੀ ਖੂਬਸੂਰਤੀ ਫਾਨੀ ਯਕੀਨ ਵਾਂਗਰ ਧੁੰਦਲਾਉਂਦਿਆਂ ਤੇ ਆਰਜ਼ੀ ਹੁੰਦਿਆਂ ਹੋਏ ਮੁੱਕ ਜਾਂਦੀ ਏ। ਰਿਵਾਜ, ਤਾਲੀਮ ਤੇ ਫੈਸ਼ਨ ਇਨਸਾਨਾਂ ਦੇ ਆਰਜ਼ੀ ਮਿਆਰ ਬਣਾਉਂਦੇ ਨੇ। ਲਾਫਾਨੀਅਤ ਉਮਰ ਤੇ ਫਨਾ ਪਜ਼ੀਰੀ ਤੋਂ ਬਚਦਿਆਂ ਹੋਏ ਆਪਣਾ ਜਲਾਲ ਆਪ ਯਾਨੀ ਰੂਹ ਦੀ ਚਮਕ ਰੱਖਦੀ ਏ। ਗੈਰ ਫਾਨੀ ਬੰਦੇ ਤੇ ਬੁੱਢੀਆਂ ਰੂਹਾਨੀ ਹਿੱਸ ਦਾ ਨਮੂਨਾ ਹੁੰਦੇ ਨੇ ਜਿਹੜੇ ਕਾਮਲ ਸਿਆਣ ਨਾਲ ਤੇ ਪਾਕੀਜ਼ਗੀ ਦੇ ਨਾਲ ਉੱਚੇ ਨਜ਼ਰੀਆਂ ਦਾ ਪਰਛਾਵਾਂ ਹੋਣ ਨਾਲ ਬਣਾਏ ਜਾਂਦੇ ਨੇ ਜਿਹੜੇ ਮਾਦੀ ਹਿੱਸ ਤੋਂ ਉੱਚੇ ਹੁੰਦੇ ਨੇ। ਬੇਗੁਨਾਹ ਖੁਸ਼ੀ, ਹਯਾਤੀ ਦੀ ਕਾਮਲ ਹਮਾਂਗੀ ਤੇ ਲਾਫਾਨੀਅਤ ਇੱਕ ਵੀ ਜਿਸਮ ਦੇ ਦਰਦ ਜਾਂ ਆਰਾਮ ਦੇ ਬਗੈਰ ਬਹੁਤ ਜ਼ਿਆਦਾ ਇਲਾਹੀ ਖੂਬਸੂਰਤੀ ਤੇ ਚੰਗਿਆਈ ਦੀ ਮਲਕੀਅਤ ਰੱਖਦਿਆਂ ਹੋਏ ਅਸਲੀ ਤੇ ਲਾਜ਼ਵਾਲ ਇਨਸਾਨ ਬਣਾਉਂਦੀ ਏ ਜਿਹਦਾ ਵਜੂਦ ਰੂਹਾਨੀ ਹੁੰਦਾ ਏ। ਵਜੂਦੀਅਤ ਦੀ ਇਹ ਹਾਲਤ ਸਾਇੰਸੀ ਏ ਤੇ ਹਰ ਵੇਲੇ ਬਰਕਰਾਰ ਰਹਿੰਦੀ ਏ, ਯਾਨੀ ਅਜਿਹੀ ਕਾਮਲੀਅਤ ਜਿਹੜੀ ਬਸ ਉਹਨਾਂ ਲੋਕਾਂ ਦੀ ਸਮਝ ਵਿੱਚ ਆਉਂਦੀ ਏ ਜਿਨ੍ਹਾਂ ਨੂੰ ਇਲਾਹੀ ਸਾਇੰਸ ਵਿੱਚ ਮਸੀਹ ਦੀ ਸਾਰੀ ਸਮਝ ਏ। ਮੌਤ ਵਜੂਦੀਅਤ ਦੀ ਇਸ ਹਾਲਤ ਨੂੰ ਕਦੀ ਤੇਜ਼ ਨਹੀਂ ਕਰ ਸਕਦੀ ਕਿਉਂਕਿ ਲਾਫਾਨੀਅਤ ਦੇ ਜ਼ਾਹਿਰ ਹੋਣ ਤੋਂ ਪਹਿਲਾਂ ਮੌਤ ਤੋਂ ਜਿੱਤਣਾ ਚਾਹੀਦਾ ਹੈ, ਨਾ ਕਿ ਉਹਦੇ ਹਵਾਲੇ ਹੋ ਜਾਣਾ ਚਾਹੀਦਾ ਹੈ। ਜਦੋਂ ਬਿਮਾਰੀ ਜਾਂ ਪਾਪ ਦਾ ਭਰਮ ਤੁਹਾਨੂੰ ਅਜ਼ਮਾਉਂਦਾ ਹੈ ਤੇ ਰੱਬ ਤੇ ਉਹਦੇ ਖਿਆਲ ਦੇ ਨਾਲ ਮਜ਼ਬੂਤੀ ਨਾਲ ਜੁੜੇ ਰਹੋ। ਉਹਦੇ ਮਜ਼ਾਜ ਤੋਂ ਇਲਾਵਾ ਕਿਸੇ ਸ਼ੈ ਨੂੰ ਤੁਹਾਡੇ ਖਿਆਲ ਵਿੱਚ ਕਾਇਮ ਹੋਣ ਦੀ ਇਜਾਜ਼ਤ ਨਾ ਦਿਓ। ਕਿਸੇ ਡਰ ਜਾਂ ਸ਼ੱਕ ਨੂੰ ਤੁਹਾਡੇ ਐਸ ਵਾਜ਼ਿਆ ਤੇ ਮੁਤਮਿਨ ਭਰੋਸੇ ਉੱਤੇ ਹਾਵੀ ਨਾ ਹੋਣ ਦਿਓ। ਪਈ ਹਯਾਤੀ ਦੀ ਪਛਾਣ ਦੀ ਹਮਾਂਗੀ ਜਿਵੇਂ ਪਈ ਹਯਾਤੀ ਸ਼ੁਰੂ ਤੋਂ ਏ, ਐਸ ਸ਼ੈ ਦੇ ਕਿਸੇ ਵੀ ਪੀੜ ਵਾਲੇ ਅਹਿਸਾਸ ਜਾਂ ਯਕੀਨ ਨੂੰ ਫਨਾ ਕਰ ਸਕਦੀ ਏ ਜਿਹੜਾ ਹਯਾਤੀ ਵਿੱਚ ਹੈ ਹੀ ਨਹੀਂ। ਜਿਸਮਾਨੀ ਹਿੱਸ ਦੀ ਬਜਾਏ ਕ੍ਰਿਸਚਨ ਸਾਇੰਸ ਨੂੰ ਹਸਤੀ ਦੇ ਬਾਰੇ ਤੁਹਾਡੀ ਸਮਝ ਦੀ ਹਮਾਇਤ ਕਰਨ ਦਿਓ ਤੇ ਇਹ ਸਮਝ ਗਲਤੀ ਨੂੰ ਸੱਚਾਈ ਦੇ ਨਾਲ ਪੁੱਟ ਕੇ ਸੁੱਟ ਦੇਵੇਗੀ, ਫਾਨੀਅਤ ਨੂੰ ਗੈਰ ਫਾਨੀਅਤ ਨਾਲ ਬਦਲ ਦੇਵੇਗੀ ਤੇ ਚੁੱਪ ਦੀ ਹਮਾਂਗੀ ਦੇ ਨਾਲ ਮੁਖਾਲਫਤ ਕਰੇਗੀ।
ਸਾਇੰਸ ਉਸ ਲਾਫਾਨੀ ਇਨਸਾਨ ਦੇ ਜਲਾਲੀ ਇਮਕਾਨਾਂ ਨੂੰ ਜ਼ਾਹਿਰ ਕਰਦੀ ਏ ਜਿਹੜਾ ਹਮੇਸ਼ਾ ਲਈ ਫਾਨੀ ਹਿੱਸਾਂ ਵੱਲ ਲਾਮਹਿਦੂਦ ਹੁੰਦਾ ਏ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।